ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਵਾਲੇ, ਲਾ ਫਰਮ ਵਾਲੇ, ਜੇ ਟਰਕੀਅਨ, ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟੀਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਹਿੰਡਨਬਰਗ ਰਿਪੋਰਟ ਤੋਂ। ਮੱਚੀ ਤਰਥੱਲੀ ਦੇ ਦਰਮਿਆਨ ਹਿੰਡਨਬਰਗ ਨੇ ਫੇਰ ਸਵਾਲ ਚੁੱਕੇ ਨੇ ਜੀ। ਦੇਖੋ, ਹਿੰਡਨਬਰਗ ਇੱਕ ਵਾਰੀ ਤਾਂ ਇਹਨਾਂ ਦੇ ਮਗਰ ਪੈ ਗਿਆ, ਹਿੰਡ ਕਰਕੇ ਉਹ ਗਾਣਾ ਸੀਗਾ ਨਾ, ਸਾਡੀ ਇੱਕੋ ਗਲੀ ਇੱਕੋ ਸਾਡਾ ਪਿੰਡ ਵੇ ਤੇ ਪਿੰਡਾਂ ਵਾਲਿਆਂ ਦੀ ਜਾਣਦਾ ਤੂੰ ਹਿੰਡ ਵੇ। ਤਾਂ ਹਿੰਡਨਬਰਗ ਨੇ ਹਿੰਡ ਕਰ ਲਈ ਹੈ ਕਿ ਛੱਡਣਾ ਨਹੀਂ। ਹੁਣ ਦੇਖੋ, ਸੇਬੀ ਦੇ ਜਿਹੜੇ ਚੇਅਰਪਰਸਨ ਆ ਉਹਨਾਂ ਨੇ ਤੇ ਉਹਨਾਂ ਦੇ ਪਤੀ ਦੇਵ ਧਵਲ ਸਾਹਿਬ, ਉਹਨਾਂ ਨੇ ਇੱਕ ਸਫਾਈ ਦਿੱਤੀ ਸੀਗੀ ਜੀ, ਠੀਕ ਹੈ ਸਰ। ਤਾਂ ਸਫਾਈ ਤੋਂ ਬਾਅਦ ਹਿੰਡਨਬਰਗ ਜਿਹੜਾ ਹੈ ਉਹ ਫੇਰ ਆ ਗਿਆ। ਉਹਨੇ ਕਿਹਾ ਇਹ ਤਾਂ ਮੰਨੇ ਪਏ ਨੇ, ਇਹ ਤੇ ਅੱਧੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੀ ਸਫਾਈ ਦੇ ਵਿੱਚ ਹੀ ਮੰਨੀ ਜਾ ਰਹੀ ਜੀ। ਦੇਖੋ, ਗੱਲ ਇਹ ਆ ਕਿ ਹੁਣ ਜੇ ਆਪਾਂ ਦੇਖੀਏ ਹਿੰਡਨਬਰਗ ਹੈ ਤੇ ਇੱਕ ਪਾਸੇ ਕਹਿ ਲਓ ਅਡਾਨੀ ਜਾਂ ਅਡਾਨੀ ਦੇ ਨਾਲ ਸੇਬੀ ਤੇ ਨਾਲ ਨਰਿੰਦਰ ਮੋਦੀ। ਗੱਲ ਇਹ ਆ ਕਿ ਇਸ ਚੀਜ਼ ਨੂੰ ਜੇ ਆਪਾਂ ਥੋੜਾ ਜਿਹਾ ਡਿਟੇਲ ਨਾਲ ਸਮਝ ਲਈਏ, ਡਿਟੇਲ ਨਾਲ ਵੀ ਨਹੀਂ, ਬਸ ਇਹ ਆ ਕਿ ਸੇਬੀ ਨੇ ਜਦੋਂ ਪਿਛਲੀ ਰਿਪੋਰਟ ਜਾਰੀ ਕੀਤੀ ਸੀ ਉਹਦੇ ਚ ਉਹਦਾ ਦਾਅਵਾ ਸੀਗਾ ਕਿ ਅਸਲ ਦੇ ਵਿੱਚ ਵਿਨੋਦ ਅਡਾਨੀ ਬਾਹਰ ਬੈਠਾ ਜਿਹੜਾ ਹੈ ਉਹ ਕੁਝ ਆਫਸ਼ੋਰ ਕੰਪਨੀਆਂ ਦੇ ਜ਼ਰੀਏ ਸ਼ੇਅਰਾਂ ਦੀ ਕਹ ਲੋ ਕਿ ਬਈ ਮੈਨੂਪੂਲੇਸ਼ਨ ਜਿਹੜੀ ਹੈ ਉਹ ਕਰਦਾ ਹੈ। ਕਹਿਣ ਦਾ ਮਤਲਬ ਉਹ ਕਿਵੇਂ ਕਿ ਬਈ ਇਹ ਕੀ ਕਰਦੇ ਆ ਕਿ 75% ਹੋਲਡਿੰਗ ਹੁੰਦੀ ਹੈ ਮੈਕਸਿਮਮ, ਜੋ ਵੀ ਕੰਪਨੀ ਹੁੰਦੀ ਉਹਦੀ 75%, ਯਾਨੀ 100 ਸ਼ੇਅਰ ਹੈ, 100 ਚੋਂ 75 ਹੀ ਰੱਖ ਸਕਦੇ ਆ। ਤਾਂ ਇਹ ਕੀ ਕਰਦੇ ਸੀਗੇ ਕਿ 75 ਤੋਂ ਵੀ ਵੱਧ ਜਾ ਕੇ 10-15 ਹੋਰ ਖਰੀਦ ਲੈਂਦੇ ਆਪ ਹੀ। ਤਾਂ ਉਹਦੇ ਨਾਲ ਕੀ ਆ ਕਿ ਸ਼ੇਅਰ ਜਿਹੜਾ ਹੈ ਉਹਦੇ ਚ ਗਰਮੀ ਆ ਜਾਂਦੀ, ਪਰ ਉਹ ਡਿਮਾਂਡ ਦੇ ਅਨੁਸਾਰ ਮੌਜੂਦ ਨਹੀਂ ਹੈ ਤਾਂ ਉਹਦੀ ਮਹਿੰਗਾਈ ਹੋ ਗਈ। ਸਮਝ ਗਏ ਨਾ ਫੰਡਾ ਸੀ ਨੰਬਰ 1। ਜੇ ਸਿਲਸਿਲੇਵਾਰ ਤਰੀਕੇ ਨਾਲ ਜੋੜੋਗੇ ਨਹੀਂ ਤੇ ਫਿਰ ਕੀ ਖਲਾਰਾ ਜ਼ਿਆਦਾ ਪੈ ਜਾਂਦਾ। ਅੱਛਾ, ਉਸ ਤੋਂ ਬਾਅਦ ਸੇਬੀ ਨੇ ਜਾਂਚ ਕੀਤੀ ਜੀ। ਸੇਬੀ ਨੇ 26 ਮਾਮਲੇ ਲੈ, 26 ਚੋਂ 24 ਚ ਕਲੀਨ ਚਿੱਟ ਦੇ ਦਿੱਤੀ ਅਡਾਨੀ ਸਾਹਿਬ ਨੂੰ। ਚਲੋ, ਅਡਾਨੀ ਸਾਹਿਬ ਦੀ ਫਿਰ ਮੌਜ ਹੋ ਗਈ, ਇਹਨਾਂ ਨੇ ਆਪਦੀ ਰਿਕਵਰੀ ਜਿਹੜੀ ਕਰ ਲਈ। ਹੁਣ ਉਹਨਾਂ ਨੇ ਦੂਸਰੀ ਵਾਲੀ ਲੈ ਆਂਦੀ ਰਿਪੋਰਟ। ਉਹ ਰਿਪੋਰਟ ਉਹਦੇ ਚ ਕੀ ਆ, ਉਹਦੇ ਚ ਇਹੋ ਆ ਕਿ ਜਿਹੜਾ ਪੈਸਾ ਉਹ ਆ ਰਿਹਾ ਸੀਗਾ ਸ਼ਹਿਰਾਂ ਨੂੰ ਮਤਲਬ ਗਰਮ ਕਰਨ ਵਾਸਤੇ, ਕਹਿ ਲਓ ਕਿ ਜੋ ਇਹ ਕਰਦੇ ਸੀਗੇ ਸ਼ੇਅਰਾਂ ਨੂੰ ਮੈਨੂਪੂਲੇਟ ਕਰਦੇ ਸੀਗੇ ਜਿਸ ਤਰੀਕੇ ਦੇ ਨਾਲ ਕਿ ਜਿਹੜੀ ਸੇਬੀ ਦੀ ਚੇਅਰਪਰਸਨ ਆ ਉਹਦਾ ਪੈਸਾ ਵੀ ਵਿੱਚ ਲੱਗਾ। ਠੀਕ ਹੈ ਨਾ ਜੀ। ਇਹ ਸਿੰਪਲ ਤਰੀਕਾ ਹੈ ਇਸ ਸਾਰੀ ਕਰਦਗੀ ਜਾਂ ਜੋ ਵੀ ਇਸ ਵੇਲੇ ਘਟਨਾਕ੍ਰਮ ਹੈ ਉਸਨੂੰ ਸਮਝਣ ਸਭ ਤੋਂ ਸਾਦਾ ਢੰਗ ਹੈ ਜੀ। ਯਾਨੀ ਉਹਨਾਂ ਨੇ ਕਿਹਾ ਕਿ ਜਿਹੜਾ ਥਾਣੇਦਾਰ ਹੈ ਜਿਸ ਨੂੰ ਤੁਸੀਂ ਭੱਠੀ ਫੜਨ ਭੇਜਿਆ ਉਹਦੇ ਚ ਵੀ ਟੱਕ ਡਾਉਣ ਲੱਗ ਪਿਆ ਨਾਲ ਜੀ ਜੀ ਜੀ, ਕਿਉਂਕਿ ਦੋਨੇ ਜਾਣਦੇ ਲੰਮੇ ਸਮੇਂ ਤੋਂ। ਮਤਲਬ ਇਹ ਇੱਕ ਸਿੰਪਲ ਤਰੀਕਾ ਹੈ ਸਾਰੇ ਪ੍ਰਕਰਨ ਨੂੰ ਸ਼ਾਰਟ ਦੇ ਵਿੱਚ ਸਮਝਣ ਦਾ। ਤਾਂ ਉਹਨਾਂ ਨੇ ਫਿਰ ਜੋ ਡਾਕੂਮੈਂਟ ਜਾਰੀ ਕੀਤੇ ਉਹਦੇ ਤੇ ਸਫਾਈ ਦਿੱਤੀ ਚੇਅਰਪਰਸਨ ਨੇ। ਜਿਹੜੀ ਉਹ ਸਫਾਈ ਦਿੱਤੀ ਉਸ ਨੂੰ ਕਾਊਂਟਰ ਕੀਤਾ ਹਿੰਡਨਬਰਗ ਨੇ ਜੀ। ਬਿਲਕੁਲ, ਹੁਣ ਕਾਊਂਟਰ ਕੀਤਾ ਜਿਹੜਾ
ਉਹਦੇ ਵਿੱਚ ਦੇਖੋ ਹਿੰਡਨਬਰਗ ਦੋਸ਼ ਲਾ ਰਿਹਾ, ਡਾਕੂਮੈਂਟ ਜਿਹੜੇ ਆ ਰਿਲੀਜ਼ ਕਰ ਰਿਹਾ, ਇਧਰੋਂ ਸੇਬੀ ਚੇਅਰਪਰਸਨ ਉਹ ਆਪਣਾ ਬਚਾਅ ਕਰ ਰਿਹਾ। ਯਾਨੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਉਹ ਕਹਿ ਰਿਹਾ ਕਿ ਇਹ ਝੂਠੇ, ਉਹ ਕਹਿ ਰਿਹਾ ਕਿ ਇਹ ਝੂਠੇ। ਪਰ ਜੋ ਇਹਨਾਂ ਨੇ ਮਤਲਬ ਕਿ ਸਫਾਈ ਪੇਸ਼ ਕੀਤੀ ਹੈ ਉਹਨੂੰ ਥੋੜਾ ਜਿਹਾ ਸਮਝ ਲਓ। ਇਹ ਕਹਿੰਦੇ ਆ ਕਿ 2010 ਤੋਂ 19 ਦੇ ਦਰਮਿਆਨ ਯੂਨੀਲੀਵਰ ਦੇ ਵਿੱਚ ਕੰਮ ਕਰਦੇ ਆ, ਲੰਡਨ ਤੇ ਸਿੰਗਾਪੁਰ ਚ ਰਹੇ ਤਾਂ ਬਾਅਦ ਵੀ 11 ਤੋਂ 17 ਦੇ ਵਿੱਚ ਸਿੰਗਾਪੁਰ ਦੀ ਇੱਕ ਪ੍ਰਾਈਵੇਟ ਇਕੁਇਟੀ ਫੰਡ ਫਿਰ ਸੁਤੰਤਰ ਕੰਸਲਟੈਂਟ ਰਹੀ ਆ। ਹਿੰਡਨਬਰਗ ਨੇ ਜਿਸ ਨਿਵੇਸ਼ ਦੀ ਗੱਲ ਕੀਤੀ ਹੈ ਯਾਨੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਇਹ ਜੋੜਾ 2015 ਚ ਹੀ ਸ਼ੁਰੂ ਹੋਇਆ। ਮਤਲਬ ਕਿ ਉਹ 2015 ਤੱਕ ਕੀਤਾ ਸੀ, ਉਸ ਤੋਂ ਬਾਅਦ ਕੀਤਾ ਹੀ ਨਹੀਂ। ਠੀਕ ਹੈ। 2017 ਚ ਮਾਧਵੀ ਸੇਬੀ ਚ ਆ ਗਏ। ਇਹ ਜਿਹੜਾ ਇਨਵੈਸਟਮੈਂਟ ਹੋਇਆ ਸੀਗਾ, ਧਵਲ ਨੇ ਬਚਪਨ ਦੇ ਦੋਸਤ ਅਨਿਲ ਅਹੂਜਾ ਦੀ ਸਲਾਹ ਤੇ ਕੀਤਾ, ਜੋ ਉਹਦੇ CIO ਸੀਗੇ। 2018 ਦੇ ਵਿੱਚ ਅਹੂਜਾ ਨੇ ਇਹ ਫੰਡ ਛੱਡ ਦਿੱਤਾ ਤੇ ਉਦੋਂ ਤੱਕ ਇਸ ਫੰਡ ਨੇ ਅਡਾਨੀ ਗਰੁੱਪ ਦੇ ਕਿਸੇ ਵੀ ਕੰਪਨੀ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਨਹੀਂ। ਸਿੰਪਲ ਇਹ ਮਤਲਬ ਕਿ ਆਪਾਂ ਸਮਝ ਗਏ। ਫਿਰ ਉਹਨਾਂ ਨੇ ਕੀ ਕਿਹਾ ਕਿ 19 ਚ ਬਲੈਕਸਟੋਨ ਦੇ ਨਾਲ ਜੁੜੇ ਧਵਲ। ਇਹ ਫੰਡ ਦੀ ਰੀਅਲ ਸਟੇਟ ਵਿੰਗ ਦੇ ਵਿੱਚ ਨਹੀਂ ਸੀਗੇ। ਤਦ ਤੱਕ ਮਾਧਵੀ ਸੇਬੀ ਦੀ ਚੇਅਰਮੈਨ ਨਹੀਂ ਬਣੀ, ਵੈਸੇ ਚੇਅਰਪਰਸਨ ਹੁੰਦਾ, ਚੇਅਰਮੈਨ ਨਹੀਂ ਲਿਖ ਰਹੇ ਨੇ ਕਹ ਲੋ। ਧਵਲ ਨੇ ਜਦ ਸਿੰਗਾਪੁਰ ਸਥਿਤੀ ਫੰਡ ਦੀ ਸੰਯੁਕਤ ਹਿੱਸੇਦਾਰੀ ਆਪਣੇ ਨਾਮ ਕੀਤੀ ਤਾਂ ਇਹ ਜਾਣਕਾਰੀ ਜਿਹੜੀ ਹੈ ਸੇਬੀ ਦੇ ਨਾਲ ਸਰਕਾਰ ਨੂੰ ਦਿੱਤੀ ਗਈ ਸੀ। ਦੇਖੋ ਹੁਣ ਇਹਦੇ ਚ ਇੱਕ ਬੜੀ ਸਿੰਪਲ ਗੱਲ ਹੈ ਪ੍ਰਵੀਨ ਜੀ। ਹੁਣ ਇੱਕ ਚੀਜ਼ ਤੁਸੀਂ ਵੇਖੋ, ਅੱਛਾ ਜਿਹੜੇ ਅਤਫਾਰ ਦੇ ਆਪਾਂ ਆਈ ਉੱਤੇ ਕਿ ਜੋ ਇਲਜ਼ਾਮ ਨੇ ਉਹ ਕੀ ਆ ਮਤਲਬ ਕਿ ਸ਼ੇਰਾਂ ਦੇ ਨਾਲ ਛੇੜਛਾੜ। ਦੂਸਰਾ ਕਿ ਸੇਬੀ ਦੀ ਚੇਅਰਪਰਸਨ ਦਾ ਕਨਫਲਿਕਟ ਆਫ ਇੰਟਰਸਟ। ਹੁਣ ਤੁਸੀਂ ਕਿਸੇ ਧਿਰ ਵੱਲ ਨਾ ਖਲੋਵੋ, ਵਿਚਾਲੇ ਖਲੋ ਕੇ ਸੋਚੋ ਕਿ ਇਹ ਜਿਹੜੀ ਸਫਾਈ ਮੈਂ ਤੁਹਾਨੂੰ ਕੋਟ ਕੀਤੀ ਹੈ ਉਹਦੇ ਵਿੱਚ ਹੀ ਇੱਕ ਗੱਲ ਮੰਨੀ ਜਾ ਰਹੀ ਹੈ। ਅਨਿਲ ਅਹੂਜਾ ਕੌਣ ਹੈ? ਜਿਹੜਾ ਅਡਾਨੀ ਇੰਟਰਪ੍ਰਾਈਜ਼ਸ ਦਾ ਡਾਇਰੈਕਟਰ ਰਿਹਾ ਹੈ। ਹੁਣ ਇਹ ਕਹਿ ਰਹੇ ਆ ਕਿ 18 ਤੱਕ ਅਹੂਜਾ ਨੇ ਇਹ ਫੰਡ ਛੱਡ ਦਿੱਤਾ ਸੀ, ਮਤਲਬ ਕਿ 18 ਚ ਉਹ ਜਿਹੜਾ ਛੱਡਿਆ। ਹੁਣ ਤੁਸੀਂ ਇੱਕ ਚੀਜ਼ ਦੇਖੋ ਪ੍ਰਵੀਨ ਜੀ, ਇਹ ਤੇ ਆਪ ਹੀ ਕਨਫੈਸ ਕਰ ਰਹੇ ਨੇ ਕਿ ਅਸੀਂ ਅਡਾਨੀ ਦੇ ਖਾਸ ਬੰਦੇ ਦੇ ਖਾਸ ਆ। ਯਾਨੀ ਅਡਾਨੀ ਨਾਲ ਲਿੰਕ ਸਥਾਪਿਤ ਹੁੰਦਾ ਜੀ। ਸਮਝੇ ਨਾ ਤੁਸੀਂ? ਉਹ ਆਪ ਮੰਨ ਰਹੇ। ਮੈਂ ਉਹਨਾਂ ਦੀ ਸਟੇਟਮੈਂਟ ਜਿਹੜੀ ਆ 2 ਪੰਨਿਆਂ ਦੀ ਉਹ ਡਾਊਨਲੋਡ ਕੀਤੀ ਆ, ਤੁਸੀਂ ਵੀ ਪੜ੍ਹ ਲੈਣਾ। ਉਹਦੇ ਚ ਸ਼ੁਰੂਆਤ ਹੀ ਉਹਨਾਂ ਨੇ ਲਿਖ ਰੱਖਿਆ ਵਾ। ਤਾਂ ਯਾਨੀ ਅਡਾਨੀ ਕੋਈ ਇਹਨਾਂ ਲਈ ਅਣਪਛਾਤਾ ਨਹੀਂ ਹੈ। ਇਹਨਾਂ ਦਾ ਲੰਗੋਟੀਆ ਯਾਰ, ਜਿਗਰੀ ਯਾਰ ਉੱਥੇ ਹੈ, ਉੱਥੇ ਰਿਹਾ। ਡਾਇਰੈਕਟਰ ਕੋਈ ਛੋਟਾ ਨਹੀਂ ਹੁੰਦਾ। ਤਾਂ ਫਿਰ ਕੀ ਗਰੰਟੀ ਹੈ ਕਿ ਫੇਵਰ ਨਾ ਗਈ? ਬਿਲਕੁਲ ਸਹੀ ਹੈ ਜੀ। ਦੂਜੀ ਚੀਜ਼ ਕਿ 2 ਵਾਰੀ ਅਡਾਨੀ ਸਾਹਿਬ ਚੇਅਰਪਰਸਨ ਬੀਬੀ ਦੇ ਨਾਲ ਮੁਲਾਕਾਤ ਕਰਦੇ ਆ। ਹੁਣ ਚੇਅਰਪਰਸਨ ਹੋਣ ਤੋਂ ਬਾਅਦ ਕਦੇ ਅੰਬਾਨੀ ਨਹੀਂ ਮਿਲੇ, ਇੱਕ ਵਾਰੀ ਜਾਂਚ ਪੜਤਾਲ ਦੇ ਦੌਰਾਨ ਮਿਲੇਗਾ ਜੀ। ਇਹਦਾ ਮਤਲਬ ਕਿ ਤੁਹਾਡੀ ਜਾਣ ਪਛਾਣ ਹੈ। ਫਿਰ ਇੱਕ ਚੀਜ਼ ਹੋ ਰਿਹਾ ਕਿ ਇਹਨਾਂ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਵੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਹਨਾਂ ਦੋਨਾਂ ਨੇ ਕੀਤੀ, ਕਿਉਂਕਿ ਨੋਟੀਫਿਕੇਸ਼ਨ ਅਨੁਸਾਰ ਉਹ ਦੋਵੇਂ ਹੀ ਕਹਿ ਲਓ ਕਿ ਸਮਰੱਥ ਅਥਾਰਟੀ। ਤਾਂ ਹੁਣ ਗੁਜਰਾਤ ਤੋਂ ਆਉਂਦੇ, ਲਿੰਕ ਵੀ ਸਾਰਿਆਂ ਦਾ ਗੁਜਰਾਤ ਹੈ। ਤਾਂ ਮਤਲਬ ਕਿ ਇਸ ਤਰ੍ਹਾਂ ਹੈ ਕਿ ਹੁਣ ਜਿਹੜਾ ਕਾਊਂਟਰ ਕੀਤਾ ਸੇਬੀ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਦੋਨਾਂ ਜਿਹੜੀਆਂ ਉਹ ਹੈਗੀਆਂ ਸੀ ਮਤਲਬ ਕਿ ਸਲਾਹਕਾਰ ਕੰਪਨੀਆਂ ਜਿਹੜੀਆਂ ਕਿ ਜਿਹਦੀਆਂ 2 ਯੂਨਿਟਾਂ ਸੀ, ਇੱਕ ਇੰਡੀਆ 'ਚ ਇੱਕ ਸਿੰਗਾਪੁਰ 'ਚ, ਉਹ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ 17 'ਚ ਸੇਬੀ ਦੇ ਨਿਯੁਕਤ ਹੁੰਦਿਆਂ ਚੇਅਰਪਰਸਨ ਬੀਬੀ ਜਿਹੜੀ ਉਹਨਾਂ 'ਚੋਂ ਹਟ ਗਈ ਸੀ। ਆ ਦੇਖੋ ਹੁਣ ਇਹ ਇੱਕ ਨੋਟੇਬਲ ਚੀਜ਼ ਆ। ਉਹ ਕਹਿੰਦੇ ਆ ਕਿ ਤੁਸੀਂ ਕਹਿ ਰਹੇ ਹੋ ਕਿ 2017 'ਚ ਸੇਬੀ ਦੇ ਵਿੱਚ ਨਿਯੁਕਤ ਹੁੰਦਿਆਂ ਉਹ ਹਟ ਗਏ ਸੀ, ਪਰ ਕਹਿੰਦੇ ਕਿ ਮਾਰਚ 2024 ਤੱਕ ਸ਼ੇਅਰ ਹੋਲਡਿੰਗ ਉਹ ਰਹੇ ਜੀ। ਅਗੋਰਾ ਐਡਵਾਈਜ਼ਰੀ ਦੇ ਵਿੱਚ ਮਾਧਵੀ ਜੀ ਦੀ
99% ਹਿੱਸੇਦਾਰੀ ਸੀ। ਡਾਕੂਮੈਂਟ ਉਹਨਾਂ ਨੇ ਫਿਰ ਪਾਤਾ, ਯਾਦ ਚੱਕੋ। ਇਹ ਤਾਂ ਮਾਰਚ ਤੱਕ ਵੀ, ਯਾਨੀ ਇਸ ਮਾਰਚ 24 ਤੱਕ ਵੀ ਇੱਕ ਕੰਪਨੀ ਦੇ 99% ਹਿੱਸੇਦਾਰ ਉਹ ਵੀ ਇੰਡੀਆ 'ਚ। ਤਾਂ ਫਿਰ ਇਹ ਇੱਕ ਬਹੁਤ ਵੱਡਾ ਸਿਆਪਾ ਪੈ ਗਿਆ। ਫਿਰ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ 2017 'ਚ ਇਹ ਸੇਬੀ 'ਚ ਆ ਗਿਆ ਸੀ, ਪਰ ਗੱਲ ਕੀ ਹੈ ਕਿ 16 ਮਾਰਚ 22 ਤੱਕ ਅਗੋਰਾ ਪਾਰਟਨਰਸ ਸਿੰਗਾਪੁਰ ਦੀ ਜਿਹੜੀ 100% ਇਹਨਾਂ ਦੇ ਕੋਲ ਮਾਲਕੀਅਤ ਸੀਗੀ, ਚੇਅਰਪਰਸਨ ਬੀਬੀ ਕੋਲ, ਤਾਂ ਉਹ ਇਹਨਾਂ ਨੇ 2 ਹਫ਼ਤਿਆਂ ਬਾਅਦ ਆਪਣੇ ਪਤੀ ਨੂੰ ਟ੍ਰਾਂਸਫਰ ਕੀਤੀ ਹੈ। ਠੀਕ ਹੈ, ਇੱਥੇ ਵੀ ਫਸਦੀ ਕਿਉਂ? ਕਿਉਂਕਿ 22 ਚੋਂ ਬਣੀ ਹੈ ਚੇਅਰਪਰਸਨ, ਬਟ ਇਹ ਨਾ ਭੁੱਲੋ ਕਿ ਉਹ 17 ਚ ਹੀ ਸੇਬੀ ਦੀ ਮੈਂਬਰ ਬਣ ਚੁੱਕੀ ਸੀਗੀ, ਫੁੱਲ ਟਾਈਮ ਮੈਂਬਰ। ਤਾਂ ਕੌਨਫਲਿਕਟ ਤੁਹਾਨੂੰ ਪਤਾ ਹੀ ਆ, ਉਹ ਕਿਤੇ ਨਾ ਕਿਤੇ ਹਿੱਤਾਂ ਦਾ ਟਕਰਾਅ ਤੇ ਫਿਰ ਸਾਫ਼ ਸਪਸ਼ਟ ਜਿਹੜਾ ਨਜ਼ਰ ਆਉਂਦਾ। ਪਰ ਇੱਕ ਗੱਲ ਹੋਰ ਵੀ ਸਾਫ਼ ਨਜ਼ਰ ਆਉਂਦੀ ਹੈ ਕਿ ਜਦ ਤੱਕ ਨਰਿੰਦਰ ਮੋਦੀ ਹਨ ਤਦ ਤੱਕ ਅਡਾਨੀ ਨੂੰ ਕੁਛ ਨਹੀਂ ਹੋਏਗਾ। ਪਰ ਰੌਲਾ ਇਹ ਆ ਕਿ ਅਡਾਨੀ ਇੰਨਾ ਤਾਕਤਵਰ ਸਰਮਾਏਦਾਰ ਹੈ ਕਿ ਦੇਖੋ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਦੀ ਰਿਕਵਰੀ ਫੇਰ ਹੋ ਜਾਏਗੀ। ਅੱਜ ਉਹਦੇ ਸ਼ੇਅਰ ਜ਼ਰੂਰ ਟੁੱਟੇ ਆ, 10 ਹੀ ਕੰਪਨੀਆਂ ਜਿਹੜੀਆਂ ਲਿਸਟਡ ਨੇ ਸਾਰੀਆਂ ਦੇ ਸ਼ੇਅਰ ਡਿੱਗੇ ਆ, ਉਹ ਰਿਕਵਰੀ ਹੋ ਜਾਏਗੀ। ਬਟ ਇਹ ਆ ਕਿ ਇੰਨਾ ਵੱਡਾ ਸਰਮਾਏਦਾਰ ਜੇ ਇੱਕ ਦਿਨ ਫਰਜ਼ ਕਰੋ, ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਦੋਸ਼ਾਂ ਦੀ, ਪ੍ਰਵੀਨ ਜੀ, ਜਿਸ ਦਿਨ ਮੰਨ ਲਓ ਇਹ ਦੋਸ਼ ਸਾਬਤ ਹੋ ਗਿਆ, ਸਰਕਾਰ ਬਦਲ ਗਈ, ਤਾਂ ਜਿਸ ਬੰਦੇ ਦੇ ਕੋਲ ਮਾਰਕੀਟ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਇੰਨਾ ਸਰਮਾਇਆ ਹੈ ਕਿ ਉਹਦੇ ਨਾਲ ਹੀ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਇਨਵੈਸਟਰ ਡੁੱਬ ਜਾਣਗੇ ਜਾਂ ਅਰਥ ਵਿਵਸਥਾ ਦਾ ਇੱਕ ਹਿੱਸਾ ਡੁੱਬ ਜਾਏ। ਤਾਂ ਇਹ ਇੱਕ ਵੱਡਾ ਕਹਿ ਲਓ ਕਿ ਚਿੰਤਾਜਨਕ ਪਹਿਲੂ ਹੈ ਇਸ ਕਹਾਣੀ ਦਾ। ਬਾਕੀ ਹਿੰਡਨਬਰਗ ਤੇ ਜੋ ਇਹਨਾਂ ਦੀ ਤਕਰਾਰਬਾਜ਼ੀ ਚੱਲਦੀ ਹੈ ਉਹਦੇ ਚ ਜੋ ਅਗਾਂਹ ਹੋਊਗਾ ਦੇਖੀ ਜਾਊਗੀ। ਪਰ ਮੇਰੇ ਖਿਆਲ ਦੇ ਨਾਲ ਇੰਡੀਆ ਨੂੰ ਇਹ ਕਰਨਾ ਚਾਹੀਦਾ ਕਿ ਜਾਂਚ ਪੜਤਾਲ ਕਰੋ। ਇੰਟਰਨੈਸ਼ਨਲੀ ਬਹੁਤ ਬਦਨਾਮੀ ਹੋ ਰਹੀ ਹੈ, ਜਾਂਚ ਪੜਤਾਲ ਵੀ ਹੁਣ ਸੇਬੀ ਤਾਂ ਕਰ ਨਹੀਂ ਸਕਦੀ ਕਿਉਂਕਿ ਅਡਾਨੀ ਦੀ ਜਾਂਚ ਵਾਸਤੇ ਸੇਬੀ ਲਾਈ, ਉਹਨਾਂ ਨੇ ਸੇਬੀ ਨੂੰ ਹੀ ਕਹਿ ਲਓ ਕਿ ਵੈਸਿਓ ਦਿੱਤਾ। ਤਾਂ ਹੁਣ ਉਹਦੀ ਨਿਗਰਾਨੀ ਜਿਹੜੀ ਆ ਉਹ ਕੌਣ ਕਰੇ, ਇਹ ਤੈਅ ਕਰਨਾ ਜ਼ਰੂਰੀ ਹੋ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਿੰਟੂ ਜੀ, ਡਾਕਟਰਾਂ ਦੀ ਦੇਸ਼ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਚਲੇ ਗਏ। ਅੱਜ 3 ਲੱਖ ਡਾਕਟਰ ਜਿਹੜੇ ਆ ਹੜਤਾਲ ਤੇ ਚਲੇ ਗਏ। ਤਾਂ ਤੁਸੀਂ ਸਮਝ ਸਕਦੇ ਹੋ ਪ੍ਰਵੀਨ ਜੀ ਕਿ 3 ਲੱਖ ਡਾਕਟਰ ਇੰਡੀਆ 'ਚ ਜੇ ਹੜਤਾਲ ਤੇ ਜਾਂਦੇ ਆ ਉਹਦਾ ਅਸਰ ਜਿਹੜਾ ਉਹ ਪੀੜੀ ਤੇ ਕਿੰਨਾ ਪਿਆ ਹੋਵੇ। ਹਾਲਾਂਕਿ ਐਮਰਜੈਂਸੀ ਦੇਖਦੇ ਰਹਿੰਦੇ ਆ ਡਾਕਟਰ। ਦਰਅਸਲ ਕੀ ਹੋਇਆ ਹੈ ਕਿ ਕੋਲਕਾਤਾ ਦੇ ਵਿੱਚ, ਜਿਹਨੂੰ ਆਪਾਂ ਕਲਕੱਤਾ ਕਹਿੰਦੇ ਆ ਪਹਿਲਾਂ, ਤਾਂ ਕਲਕੱਤਾ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਸੀਗੀ ਬੀਬੀ 30-31 ਸਾਲ ਦੀ। ਉਸ ਦੇ ਨਾਲ ਜਿਹੜਾ ਇੱਕ ਮੈਡੀਕਲ ਕਾਲਜ ਸੀ ਜਿੱਥੇ ਉਹ ਨਿਯੁਕਤ ਸੀ, ਰਾਤ ਨੂੰ ਇੱਕ ਦਰਿੰਦੇ ਨੇ ਬਹੁਤ ਬੇਰਹਿਮੀ ਦੇ ਨਾਲ, ਜਿਹੜਾ ਪੋਰਨ ਐਡਿਕਟਡ ਸੀਗਾ, ਇਹ ਵੀ ਇੱਕ ਐਡਿਕਸ਼ਨ ਹੈ ਪ੍ਰਵੀਨ ਜੀ, ਪੂਰੇ ਸੰਸਾਰ ਦੇ ਵਿੱਚ ਬਹੁਤ ਤੇਜ਼ੀ ਨਾਲ ਇਹ ਐਡਿਕਸ਼ਨ ਫੈਲ ਰਹੀ ਹੈ। ਕਦੇ ਇਹਦੇ ਤੇ ਵੀ ਗੱਲ ਕਰਾਂਗੇ ਖੁੱਲ੍ਹ ਕੇ। ਇਹ ਬਹੁਤ ਗੰਦੀ ਐਡਿਕਸ਼ਨ ਹੈ। ਤਾਂ ਪੌਰਨ ਐਡਿਕਸ਼ਨ ਸੀ ਇਸ ਬੰਦੇ ਨੂੰ, ਇਹਨੇ ਦਾਰੂ ਪੀਤੀ, ਫਿਰ ਉਹ ਜਾ ਕੇ ਜਦੋਂ ਸੌਣ ਲੱਗੀ ਆਪਣੀ ਡਿਊਟੀ ਫਿਨਿਸ਼ ਕਰਕੇ 2 ਵਜੇ, ਤਾਂ ਇਹਨੇ ਉਹਨੂੰ ਫੜ ਲਿਆ ਤੇ ਫਿਰ ਮੈਂ ਦੱਸ ਨਹੀਂ ਸਕਦਾ ਕਿ ਮਤਲਬ ਕਿ ਜਿਸ ਤਰ੍ਹਾਂ ਨੋਚ ਕੇ ਉਸਨੂੰ ਮਾਰਿਆ ਹੈ, ਬਹੁਤ ਬੁਰੀ ਤਰ੍ਹਾਂ ਰੇਪ ਕਰਕੇ। ਬਾਅਦ ਦੇ ਵਿੱਚ ਇਹ ਫੜਿਆ ਗਿਆ ਕਿਉਂਕਿ ਉੱਥੇ ਕਿਤੇ ਘਟਨਾ ਵਾਲੀ ਥਾਂ ਤੇ ਨਾ ਆ ਜਿਹੜੇ ਹੈਡਫੋਨ ਜੇ ਹੁੰਦੇ ਆ, ਉਹਦਾ ਇੱਕ ਹਿੱਸਾ ਟੁੱਟਿਆ ਸੀਗਾ ਤੇ CCTV 'ਚ ਦਿਖ ਗਿਆ ਕਿ ਉਹ ਹੈਡਫੋਨ ਇਹ ਲਟਕਾਇਆ ਹੋਇਆ ਸੀ। ਇਹਨੂੰ ਫੜ ਲਿਆ। ਹਾਲਾਂਕਿ ਇਹ ਮੰਨਿਆ ਕਿ ਮੈਂ ਇਹ ਕੰਮ ਕਰਨ ਤੋਂ ਪਹਿਲਾਂ ਹਸਪਤਾਲ ਦੇ ਪਿਛਲੇ ਹਿੱਸੇ 'ਚ ਸ਼ਰਾਬ ਪੀਤੀ ਸੀ। ਤਾਂ ਖੈਰ ਉਸ ਤੋਂ ਬਾਅਦ ਫਿਰ ਡਾਕਟਰਾਂ ਦੇ ਵਿੱਚ ਰੋਹ ਆ। ਇਸ ਘਟਨਾ ਨੂੰ ਸੁਣ ਕੇ ਆਪਣੇ ਵਰਗਾ ਬੰਦਾ ਵੀ ਗੁੱਸੇ 'ਚ ਆ ਜਾਏਗਾ, ਮਨ ਝੰਜੋੜਿਆ ਜਾਂਦਾ। ਤਾਂ ਹੁਣ ਡਾਕਟਰਾਂ ਨੇ ਆਪਣੀ ਸਿਕਿਉਰਿਟੀ ਨੂੰ ਲੈ ਕੇ, ਨਿਆਂ ਨੂੰ ਲੈ ਕੇ ਸਾਰਾ ਕੁਛ ਜਿਹੜਾ ਉਹ ਵੇਖਣ ਵਾਸਤੇ ਇਹਨਾਂ ਨੇ ਹੜਤਾਲ ਕੀਤੀ ਸੀਗੀ। ਅੱਜ ਜਿਹੜੀ ਬੀਬੀ ਮਮਤਾ ਬੈਨਰਜੀ ਆ ਉਹ ਗਈ ਵੀ ਆ, ਪੀੜਤਾ ਦੇ ਘਰ ਵੀ ਗਈ ਆ। ਉਸਨੇ ਆਖਿਆ ਕਿ ਅਸੀਂ ਸਪੀਡੀ ਟ੍ਰਾਇਲ ਕਰਾਂਗੇ, ਜੇ ਜ਼ਰੂਰਤ ਪਈ ਕੋਰਟ ਨੇ ਸਮਝਿਆ ਤਾਂ ਅਸੀਂ ਫਾਂਸੀ ਲਟਕਾਉਣ ਤੋਂ ਵੀ ਬਾਜ ਨਹੀਂ ਆਵਾਂਗੇ।
ਚਾਹੇ ਮੈਂ ਪਰਸਨਲੀ ਫਾਂਸੀ ਦੀ ਸਜ਼ਾ ਦੇ ਹੱਕ 'ਚ ਨਹੀਂ। ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਬਿਆਨ ਵੀ ਦਿੱਤੇ ਆ। ਤਾਂ ਕੁੱਲ ਮਿਲਾ ਕੇ ਆਪਾਂ ਆਖ ਸਕਦੇ ਹਾਂ ਕਿ ਇਹ ਇੱਕ ਦਰਿੰਦਗੀ ਦੇ ਵਿਰੋਧ ਦੇ ਵਿੱਚ ਆ। ਹੁਣ ਆਪਾਂ ਰੈਜ਼ੀਡੈਂਟ ਡਾਕਟਰ ਜਿਹੜੇ ਆ ਆਪਣੀ ਸਿਕਿਉਰਿਟੀ ਨੂੰ ਲੈ ਕੇ ਜਾਂ ਆਪਣੇ ਸਾਥੀ ਨਾਲ ਜੋ ਦਰਿੰਦਗੀ ਹੋਈ ਉਹਨੂੰ ਲੈ ਕੇ ਹੜਤਾਲ ਤੇ ਗਏ ਆ, ਉਹ ਤਾਂ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਪਰ ਅਪੀਲ ਜ਼ਰੂਰ ਕਰ ਸਕਦੇ ਆ ਕਿ ਠੀਕ ਆ ਇਹ ਹੈ, ਪਰ ਇਹ ਬਹੁਤ ਵੱਡੀ ਤਾਦਾਦ ਆ, ਇਹਨਾਂ ਦੀ ਆਪਣੀ ਇੱਕ ਫੈਡਰੇਸ਼ਨ ਹੈ ਨਾ, ਤਾਂ ਉਹਨਾਂ ਨੇ ਸਟ੍ਰਾਈਕ ਦੀ ਕਾਲ ਦਿੱਤੀ ਆ ਕਿ ਜ਼ਿਆਦਾ ਦੇਰ ਇਸ ਸਟ੍ਰਾਈਕ ਤੇ ਨਾ ਰਹੇ, ਕਿਉਂਕਿ ਇਨਸਾਨੀਅਤ ਦੇ ਨਾਂ ਤੇ, ਕਿਉਂਕਿ ਬਈ ਇਨਸਾਨਾਂ ਨੂੰ ਬਚਾਉਣ ਵਾਲੇ ਇਹੀ ਨੇ, ਤਾਂ ਇਹ ਲੰਮੀ ਹੜਤਾਲ ਕਰਨਗੇ ਤਾਂ ਬਹੁਤ ਮੁਸ਼ਕਲ ਹੋ ਜਾਏਗਾ। ਤਾਂ ਪਰ ਗੱਲ ਇਹ ਆ ਕਿ ਜੋ ਉਹਦੇ ਨਾਲ ਹੋਇਆ ਪੀੜਤਾਂ ਦੇ ਨਾਲ, ਤੇ ਮੈਂ ਸਮਝਦਾ ਕਿ ਬਹੁਤ ਹੀ ਦਰਿੰਦਗੀ ਦੀ ਇੰਤਹਾ ਕਹਿ ਲਓ ਪ੍ਰਵੀਨ ਜੀ, ਮੈਂ ਇੰਤਹਾ ਹੀ ਜੀ ਬਿਲਕੁਲ। ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਤੇ ਵੀ ਕੋਈ ਹੁਕਮ ਦਿੱਤੇ ਨੇ ਤੇ ਸ਼ੁਭਕਰਨ ਦੀ ਜਾਂਚ ਤੇ ਵੀ ਫੈਸਲਾ ਦਿੱਤਾ ਜੀ। ਹਾਂਜੀ ਦੇਖੋ, ਜਿਹੜਾ ਤੇ ਹੈਗਾ ਨਾ ਸ਼ੁਭਕਰਨ ਦਾ ਮਾਮਲਾ, ਪਹਿਲਾਂ ਜੇ ਆਪਾਂ ਇਹਦੇ ਤੇ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਆ ਕਿ ਹਾਈ ਕੋਰਟ ਨੇ ਇੱਕ ਜਾਂਚ ਕਮੇਟੀ ਜਾਂ ਕਹਿ ਲਓ ਪੜਤਾਲੀਆ ਕਮੇਟੀ ਜਿਹੜੀ ਆ ਉਹ ਬਿਠਾਈ ਸੀ। ਤਾਂ ਉਹਦੇ ਵਿੱਚ ਕੀ ਸੀਗਾ, ਸਮਝੇ ਥੋੜਾ ਜਿਹਾ ਤਕਨੀਕੀ ਪੱਖ ਤੇ ਆ, ਤੁਹਾਨੂੰ ਗਾ ਵੀ ਇੱਕ ਸਿਸਟਮ ਦੇਵੇਗੀ। ਇੱਕ ਹੁੰਦੀ ਹੈ ਪੁਲਿਸ ਇਨਵੈਸਟੀਗੇਸ਼ਨ, ਇੱਕ ਹੁੰਦੀ ਹੈ ਕੋਰਟ, ਜਿਵੇਂ ਮੰਨ ਲਓ ਇਸ ਕਮੇਟੀ ਦੇ ਵਿੱਚ ਇੱਕ ਸਾਬਕਾ ਜੱਜ ਦੀ ਡਿਊਟੀ ਲਾਈ, ਤਾਂ ਉਹ ਇੱਕ ਤਰ੍ਹਾਂ ਨਾਲ ਜੁਡੀਸ਼ੀਅਲੀ ਜਾਂਚ ਹੋ ਜਾਂਦੀ ਹੈ। ਹੁਣ ਆਪਾਂ ਨੂੰ ਵੀ ਪਤਾ ਹੈ ਕਿ ਪੁਲਿਸ ਦੀ ਜਾਂਚ ਕਰੇਗੀ, ਤੇ ਖਾਸ ਤੌਰ ਤੇ ਜਦੋਂ ਇੰਟਰਸਟੇਟ ਮਸਲਾ ਹੋਵੇ ਜੀ ਤਾਂ ਉਹ ਪੁਲਿਸ ਆਪਣੀ ਸਟੇਟ ਦੀ ਗੱਲ ਕਰੇਗੀ। ਠੀਕ ਹੈ ਨਾ ਜੀ। ਸੋ ਇਸ ਕਰਕੇ ਹਰਿਆਣੇ ਨੇ ਦਾ ਖੇਡਿਆ ਸੀਗਾ ਕਿ ਸੁਪਰੀਮ ਕੋਰਟ 'ਚ ਜਾ ਕੇ ਇਹ ਜਿਹੜੀ ਜਾਂਚ ਰੁਕਵਾਈ ਜਾ। ਕੋਰਟ ਨੇ ਉੱਥੇ ਵੀ ਕਿਹਾ ਸੀ, ਇੱਥੇ ਵੀ ਸ਼ਾਇਦ ਇਹੋ ਹੀ ਕਿਹਾ ਹੋਏਗਾ ਕਿ ਭਾਈ ਜਦੋਂ ਤੁਹਾਡਾ ਕੋਈ ਗੁਨਾਹ ਨਹੀਂ ਤੇ ਫਿਰ ਜਾਂਚ ਤੋਂ ਕਿਉਂ ਡਰਦੇ ਜੀ, ਪੜਤਾਲ ਤੋਂ ਕਿਉਂ ਡਰਦੇ ਜੀ? ਕਿਉਂਕਿ ਤੁਸੀਂ ਤਾਂ ਕਹਿੰਦੇ ਕਿ ਸ਼ਾਟਗਨ ਅਸੀਂ ਇਸਤੇਮਾਲ ਨਹੀਂ ਕਰਦੇ, ਸ਼ਾਟਗਨ ਦੇ ਨਾਲ ਹੀ ਇਹਦੀ ਮੌਤ ਹੋਈ ਸ਼ੁਭਕਰਨ ਸਿੰਘ ਦੀ। ਤਾਂ ਇਸ ਕਰਕੇ ਇਹ ਗਏ ਸਨ ਭੱਜ ਭਜਾ ਕੇ, ਕਹਿ ਲਓ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਪਟੀਸ਼ਨ ਤੁਹਾਡੀ ਡਿਸਮਿਸ ਹੈ। ਹਰਿਆਣਾ ਸਰਕਾਰ ਨੇ ਉੱਥੇ ਜਾ ਕੇ ਜੋ ਤਰਕ ਦਿੱਤਾ ਸੀ ਕਿ ਇਹਦੇ ਨਾਲ ਪੁਲਿਸ ਦਾ ਮਨੋਬਲ ਡਿੱਗਦਾ। ਇਹ ਇੱਕ ਇਸ ਤਰ੍ਹਾਂ ਦਾ ਹਥਿਆਰ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਇਸਤੇਮਾਲ ਕੀਤਾ ਗਿਆ ਸੀਗਾ ਇੱਕ ਜਾਂਚ ਪੜਤਾਲ ਵਾਸਤੇ, ਕਿ ਜਦੋਂ ਜਿਹੜੇ ਫੇਕ ਇਨਕਾਊਂਟਰਾਂ ਦੀ ਮੰਗ ਉੱਠੀ ਸੀਗੀ ਤਾਂ ਉਦੋਂ ਵੀ ਦੱਸਦੇ ਆ ਕਿ ਇਸ ਤਰ੍ਹਾਂ ਦੇ ਲੌਜਿਕ ਕੁਝ ਦਿੱਤੇ ਗਏ ਸਨ। ਖੈਰ ਇਹ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਨੇ ਨਿਬੇੜ ਦਿੱਤਾ। ਇਹਦਾ ਭਾਵ ਇਹੋ ਆ, ਇਹਦਾ ਮਤਲਬ ਇਹੋ ਨਿਕਲਦਾ ਹੈ ਕਿ ਜਿਹੜੀ ਜਾਂਚ ਹਾਈ ਕੋਰਟ ਨੇ ਸ਼ੁਭਕਰਨ ਸਿੰਘ ਦੇ ਮਾਮਲੇ 'ਚ ਚਲਾਈ ਆ ਉਹ ਚੱਲਦੀ ਹੈ। ਬਸ ਇਹਨੂੰ ਤੁਸੀਂ ਇਸ ਫੈਸਲੇ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਸੰਖੇਪ 'ਚ। ਹੁਣ ਆਈਏ ਦੂਜੀ ਗੱਲ ਤੇ ਕਿ ਜੋ ਇੱਕ ਵਿਵਾਦ ਚੱਲਦਾ ਹੈ, ਇੱਕ ਰੌਲਾ ਚੱਲਦਾ ਆ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ। ਦੇਖੋ ਅੰਬਾਲਾ ਦੇ ਕਾਰੋਬਾਰੀ ਵਿਚਾਰੇ ਬੜਾ ਰੋਂਦੇ ਪਿੱਟਦੇ ਨੇ, ਉਹਨਾਂ ਦਾ ਕੰਮਕਾਰ ਪ੍ਰਭਾਵਿਤ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਨਾਲ ਉਹ ਕਹਿੰਦੇ ਵੀ ਆ ਕਿ ਅਸੀਂ ਵੀ ਬਈ ਇਹਨਾਂ ਦੇ ਸਿਰ ਤੋਂ ਖਾਣੇ ਆ, ਤੇ ਅਸੀਂ ਤੇ ਕਹਿੰਦੇ ਆ ਕਿ ਸਰਕਾਰ ਇਹਨਾਂ ਦੀ ਵੀ ਚਲੋ ਵਪਾਰੀ ਆਦਮੀ ਤੁਹਾਨੂੰ ਪਤਾ ਹੀ ਸਿਆਣਾ ਹੁੰਦਾ। ਖੈਰ ਹੁਣ ਉੱਥੇ ਜਦੋਂ ਸੁਣਵਾਈ ਹੋਈ ਹੈ, ਸੁਪਰੀਮ ਕੋਰਟ ਨੇ ਆਖਿਆ ਕਿ ਸ਼ੰਭੂ ਬਾਰਡਰ ਨੂੰ ਤੁਸੀਂ ਇੱਕ ਵਾਰੀ ਖੋਲੋ, ਮਤਲਬ ਕਿ ਇੱਕ ਪਾਸੇ ਦੀ ਲੇਨ ਜਿਹੜੀ ਆ ਖੋਲ ਦਿਓ। ਸੁਪਰੀਮ ਕੋਰਟ ਨੇ ਵੈਸੇ ਕਰੜੀ ਟਿੱਪਣੀ ਵੀ ਕੀਤੀ, ਉਹਨਾਂ ਆਖਿਆ ਕਿ ਹਾਈਵੇਜ਼ ਜਿਹੜੇ ਆ ਪਾਰਕਿੰਗ ਦੀ ਜਗ੍ਹਾ ਨਹੀਂ ਹੈ। ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਐਂਬੂਲੈਂਸ, ਸੀਨੀਅਰ ਸਿਟੀਜ਼ਨਸ, ਔਰਤਾਂ, ਵਿਦਿਆਰਥੀ ਆਦਿ ਦੇ ਲਈ ਬਈ ਇੱਕ ਲੇਨ ਜਿਹੜੀ ਆ ਖੋਲ ਦਿਓ। ਕਿਸਾਨ ਇਸ ਗੱਲ ਦਾ ਸਵਾਗਤ ਵੀ ਕਰਦੇ ਹੋ, ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਖੋਲ ਵੀ ਦਿਆਂਗੇ। ਮੈਂ ਹੁਣੇ ਰਾਏ ਸਾਹਿਬ ਨੂੰ ਸੁਣ ਰਿਹਾ ਸੀ ਟੈਲੀਵਿਜ਼ਨ ਤੇ। ਤਾਂ ਇਹ ਆ ਕਿ ਇਹਦੇ ਵਾਸਤੇ ਪੰਜਾਬ, ਹਰਿਆਣਾ, ਇਹਨਾਂ ਦੇ ਜਿਹੜੇ ਡੀਜੀਪੀਜ਼ ਹੋਣਗੇ, ਉਹ ਉਹਨਾਂ ਤੋਂ ਇਲਾਵਾ ਪਟਿਆਲਾ, ਮੋਹਾਲੀ ਤੇ ਅੰਬਾਲਾ ਇਹਨਾਂ ਦੇ ਐਸਪੀ ਜਿਹੜੇ ਹੋਣਗੇ, ਇਹਨਾਂ ਦੀ ਇੱਕ ਮੀਟਿੰਗ ਹੋਏਗੀ। ਉਹਦੇ 'ਚ ਫਿਰ ਇਹ ਫੈਸਲਾ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਕਰਨਾ। ਯਾਨੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਵੀ ਨਬੇੜਾ ਕਰ ਦਿੱਤਾ ਕਿ ਇੱਕ ਲੇਨ ਜਿਹੜੀ ਆ ਉਹ ਤੁਹਾਨੂੰ ਖੁੱਲਣੀ ਪਵੇਗੀ। ਖੈਰ ਇਹ ਦੋ ਵੱਡੀਆਂ ਖਬਰਾਂ ਨੇ ਜੋ ਇਸ ਵੇਲੇ
ਕਿਸਾਨ ਸੰਘਰਸ਼ੀਲ ਹੈ ਉਹਨਾਂ ਦੇ ਨਾਲ ਜੁੜੇ। ਇੱਕ ਸ਼ੁਭਕਰਨ ਸਿੰਘ ਦੇ ਮਾਮਲੇ 'ਚ ਜੀ ਤਾਂ ਜੀ ਕਹਿ ਲਓ ਕਿ ਕਿਸਾਨ ਧਿਰ ਦਿੱਤੀ ਆ ਕਾਨੂੰਨ, ਉੱਥੇ ਧਿਰਾਂ ਬਰੋਬਰ ਹੀ ਕਹਿ ਲਓ ਸਾਰੀਆਂ। ਹਰਿਆਣਾ ਹਾਲੇ ਵੀ ਕਹਿ ਸਕਦੇ ਆ ਕਿ ਇਸ ਗੱਲ ਤੇ ਅੜਿਆ ਜੀ ਕਿ ਪੂਰਾ ਰਸਤਾ ਨਾ ਖੁੱਲੇ, ਤੇ ਦੂਜੇ ਪਾਸੇ ਇੱਕ ਲੇਨ ਚਲੋ ਇਧਰੋਂ ਖੁੱਲ ਗਈ ਹੈ, ਲੋਕਾਂ ਨੂੰ ਕੁਝ ਰਾਹਤ ਜਿਹੜੀ ਹੈ ਉਹ ਮਿਲ ਜਾਏਗੀ। ਹਾਲੇ ਹੁਕਮ ਹੋਇਆ, ਖੁੱਲੀ ਨਹੀਂ, ਕਹਿੰਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਖੁੱਲ ਸਕਦੀ ਹੈ। ਖੁੱਲ ਸਕਦੀ ਜੀ ਜੀ। ਤੇ ਮਿੰਟੂ ਜੀ ਅੱਗੇ ਵੀ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਸੀਗਾ ਵੀ ਦੋ ਖਬਰਾਂ ਤੇ ਇਕੱਠੀਆਂ ਆਪਾਂ ਚਰਚਾ ਕਰ ਲਈ, ਅਗਲੀਆਂ ਵੀ ਦੋ ਖਬਰਾਂ ਤੇ ਚਰਚਾ ਕਰਦੇ ਚੱਲੀਏ। ਮੁੱਖ ਮੰਤਰੀ ਸਾਹਿਬ ਨੇ ਇੱਕ ਤਾਂ ਕੈਬਨਿਟ ਮੀਟਿੰਗ ਸੱਦੀ ਹੈ ਤੇ ਇੱਕ ਨਾਨਕੇ ਘਰ ਚੋਰੀ ਹੋ ਗਈ ਜੀ ਸੀਐਮ ਭਗਵੰਤ ਮਾਨ ਦੀ। ਦੇਖੋ ਮੈਂ ਅੱਗੇ ਗੱਲ ਕਰ ਰਿਹਾ ਸੀਗਾ ਕਿ ਦੋਏ ਚੀਜ਼ਾਂ ਨੇ। ਅਸੀਂ ਨਾਨਕੇ ਘਰ ਹੋਈ ਚੋਰੀ ਤੇ ਅਫਸੋਸ ਵੀ ਕਰ ਸਕਦੇ ਹਾਂ ਤੇ ਖੁਸ਼ ਵੀ ਹੋ ਸਕਦੇ। ਖੁਸ਼ ਇਸ ਕਰਕੇ ਹੋ ਸਕਦੇ ਕਿ ਕੱਲੀਆਂ ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਆਮ ਬੰਦੇ ਨਾਲ ਨਹੀਂ ਹੋ ਰਹੀਆਂ, ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰਾਂ ਨਾਲ ਹੋ ਰਹੀਆਂ। ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਨਾਲ ਹੀ ਨਹੀਂ, ਇੱਥੇ ਅਰਵਿੰਦ ਕੇਜਰੀਵਾਲ ਦੀ ਭੂਆ, ਸਾਡੇ ਲਾਗੇ ਜਿਹੜਾ ਸ਼ਹਿਰ ਹੈ ਨਾ ਹੋਰ, ਉੱਥੇ ਇਹਦਾ ਭੂਆ ਦਾ ਪੁੱਤ ਰਹਿੰਦਾ ਹੈ ਕੇਜਰੀਵਾਲ ਸਾਹਿਬ ਦਾ, ਜੀ ਜੀ, ਉਹਦੇ ਘਰ ਚੋਰੀ ਹੋ ਗਈ। ਉਹ ਬਾਕੀ ਤੇ ਭੱਜ ਗਏ, ਸ਼ਾਇਦ ਇੱਕ ਚੋਰ ਵੀ ਫੜ ਲਿਆ। ਮਤਲਬ ਕਿ ਚੋਰ ਨਹੀਂ ਕਿਸੇ ਨੂੰ, ਉਹ ਸਭ ਨੂੰ ਬਰੋਬਰ ਹੀ ਦੇਖ ਰਿਹਾ ਹੈ ਕਿ ਜਿੱਥੇ ਦਾ ਲੱਗਦਾ। ਤਾਂ ਚੋਰੀ ਇੰਨੀ ਆ ਕਿ ਗੱਲਾਂ ਹੀ ਕੋਈ ਤੀਆਂ ਤੋਂ ਆਈ ਜਾਂਦੀ ਆ ਔਰਤ, ਉਹਦਾ ਮੋਬਾਈਲ ਖੋ ਕੇ ਲੈ ਗਿਆ, ਕੋਈ ਵਿਚਾਰਾ ਬੰਦਾ ਸੁੱਤਾ ਪਿਆ ਉਹਨੂੰ ਲੁੱਟ ਕੇ ਲੈ ਗਿਆ। ਮਤਲਬ ਕਿ ਇੰਨੀ ਚੋਰੀ ਆ। ਇੱਥੇ ਸਾਡੇ ਲਾਗੇ ਇੱਕ ਪਿੰਡ ਆ ਪੰਨੀ ਵਾਲਾ ਫੱਤਾ, ਹਾਂਜੀ, ਤਾਂ ਪੰਨੀ ਵਾਲਾ ਫੱਤਾ ਪਿੰਡ ਆ, ਉੱਥੋਂ ਰਾਤ ਹਿਸਾਬ ਲਾ ਲਓ ਜਿਹੜੀਆਂ ਗਰਾਊਂਡ 'ਚ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ, ਹਾਂਜੀ ਹਾਂਜੀ, ਥੱਲੇ ਜ਼ਮੀਨ 'ਚ ਨੱਪ ਕੇ ਤਾਰ ਲਿਆਂਦੀ ਸੀ, ਜ਼ਮੀਨ 'ਚੋਂ ਤਾਰ ਕੱਢ ਕੇ ਲੈ ਗਏ। ਉਹ ਅੱਛਾ, ਅੱਗ ਲੱਗੇ ਇਹੋ ਜਿਹੇ ਸਿਸਟਮ ਨੂੰ। ਦੇਖੋ ਖਿਡਾਰੀਆਂ ਨੂੰ ਵੀ ਲੁੱਟ ਲੈਂਦੇ ਨੇ, ਕੀ ਕਰੋਗੇ? ਨਹੀਂ ਤਾਂ ਖਿਡਾਰੀਆਂ ਦਾ ਇਹਨਾਂ ਹੁੰਦਾ ਕਿ ਲੋਕ ਅੱਗੇ ਨਾ ਪੁਰਾਣੇ ਸਮੇਂ ਤੋਂ ਹੁੰਦਾ, ਤੇ ਮੈਨੂੰ ਪਤਾ ਨਹੀਂ, ਸ਼ਾਮ ਨੂੰ ਦੁੱਧ ਲਈ ਆਉਂਦੇ ਹੁੰਦੇ ਸੀ ਬਾਲਟੀ 'ਚ ਪਾ ਕੇ, ਉੱਥੇ ਮੁੰਡਿਆਂ ਨੂੰ ਦੁੱਧ ਘਿਓ ਇਕੱਠਾ ਕਰਕੇ ਦਿੰਦੇ ਸੀ ਲੋਕ ਖਿਡਾਰੀਆਂ ਨੂੰ। ਬਿਲਕੁਲ, ਦੇਖ ਲਓ ਹੁਣ ਕੀ ਚੱਲਣ ਡਿਆ। ਸੋ ਇਹ ਸਾਰਾ ਹਾਲ ਆ। ਤੇ ਇਹ ਮਾਨ ਸਾਹਿਬ ਦੇ ਨਾਨਕੇ ਹੈਗੇ ਆ ਸੁਨਾਮ ਦੇ ਲਾਗੇ ਜਗਤਪੁਰ ਪਿੰਡ ਆ, ਉੱਥੇ ਉਹ ਲੈ ਗਏ ਨੇ, ਮਤਲਬ ਕਿ ਲੱਖ 1.5 ਲੱਖ ਰੁਪਈਆ ਲੈ ਗਏ ਆ, ਤੇ ਕੋਈ ਟੂਮ ਟੱਲਾ 17-18 ਤੋਲਿਆਂ ਦਾ ਉਹ ਲੈ ਕੇ ਸਾਰਾ ਕੁਛ ਬੈਠੀ। ਮਤਲਬ ਕਿ ਹਾਰ ਕੇ ਚਲੋ ਜਨਤਾ ਵੀ ਉਹ ਵੀ ਬੈਠੇ ਹੋਣੇ ਨਾਨਕੇ, ਕੀ ਕਰੀਏ? ਤਾਂ ਇੱਥੇ ਬਹੁਤ ਬੁਰਾ ਹਾਲ ਹੈ ਜੀ, ਬਹੁਤ ਬੁਰਾ ਹਾਲ ਹੈ। ਦੂਜੀ ਕਿਹੜੀ ਗੱਲ ਕਰਦੇ ਸੀ ਆਪਾਂ ਕਰਦੇ ਸੀ ਕੈਬਨਿਟ ਮੀਟਿੰਗ ਦੀ ਜੀ। ਹਾਂਜੀ, ਕੈਬਨਿਟ ਮੀਟਿੰਗ ਦੀ। ਅੱਜ ਇਹ ਕੰਮ ਤੁਸੀਂ ਚੰਗਾ ਛੋਲਿਆ ਕਿ ਬਈ ਦੋਹਰਾ ਹੀ ਕਰੀ ਚੱਲੀਏ, ਦੌੜ ਲਾ ਲਈਏ। ਹਾਂਜੀ, ਦੇਖੋ ਪ੍ਰਵੀਨ ਜੀ, ਕੈਬਨਿਟ ਦੀ ਮੀਟਿੰਗ ਇਹਨਾਂ ਨੇ ਕਾਲ ਕਰ ਲਈ ਹੈ ਮਾਨ ਸਾਹਿਬ ਨੇ, ਤਾਂ ਮਾਨ ਸਾਹਿਬ ਦਾ ਅਧਿਕਾਰ ਹੈ ਨਾ, ਜਿਸ ਵੇਲੇ ਮਰਜ਼ੀ ਉਹ ਕੈਬਨਿਟ ਦੀ ਮੀਟਿੰਗ ਬੁਲਾ ਸਕਦੇ। ਤਾਂ 14 ਅਗਸਤ ਨੂੰ ਸਵੇਰੇ ਇਹ ਮੀਟਿੰਗ ਹੋਏਗੀ। ਦੇਖੋ ਇਹਦੇ ਵਿੱਚ ਸੰਭਾਵੀ ਤੌਰ ਤੇ ਵੈਸੇ ਏਜੰਡਾ ਪਤਾ ਨਹੀਂ, ਏਜੰਡਾ ਹਾਲੇ ਇਹਨਾਂ ਨੇ ਕੋਈ ਜਨਤਕ ਨਹੀਂ ਕੀਤਾ। ਅਕਸਰ ਆਪਾਂ ਦੇਖਦੇ ਨੇ ਕਿ ਕੈਬਨਿਟ ਦੇ ਵਿੱਚ ਅੱਜ ਕੱਲ ਇੱਕ ਟ੍ਰੈਂਡ ਹੀ ਹੈ ਕਿ ਸਰਪ੍ਰਾਈਜ਼ ਦਿੱਤਾ ਜਾਂਦਾ, ਬਾਹਰ ਆ ਕੇ ਦੱਸਿਆ ਜਾਂਦਾ ਕਿ ਕੈਬਨਿਟ ਨੇ ਆਹ ਚੀਜ਼ਾਂ ਨੂੰ ਅਪਰੂਵਲ ਦਿੱਤੀ ਹੈ ਜਾਂ ਮਨਜ਼ੂਰੀ ਦਿੱਤੀ ਆ। ਹੁਣ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਮੌਨਸੂਨ ਦਾ ਸੈਸ਼ਨ ਹੁੰਦਾ, ਇੱਕ ਨਿੱਕਾ ਜਿਹਾ ਸੈਸ਼ਨ ਕਰਕੇ ਤੇ ਫਾਰਮੈਲਿਟੀ ਕਰ ਦੇਣਗੇ ਮਾਨ ਸਾਹਿਬ, ਕਿਉਂਕਿ ਹਰਿਆਣੇ ਦੇ ਵਿੱਚ ਬਿਜ਼ੀ ਨੇ ਇਸ ਵੇਲੇ। ਹਰਿਆਣੇ ਦਾ ਚੋਣ ਪ੍ਰਚਾਰ ਜਿਹੜਾ ਉਹ ਧੂਆਂ ਧਾਰ ਬਣਾਈ ਬੈਠੇ ਨੇ ਮਾਨ ਸਾਹਿਬ। ਇੱਕ ਤੇ ਇਹ ਹੋ ਸਕਦਾ, ਮੇਰਾ ਮੰਨਣਾ ਕਿ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਦਾ ਸੈਸ਼ਨ ਜਿਹੜਾ ਕਿਉਂਕਿ ਆਪਾਂ ਅੱਗੇ ਵੀ ਇੱਕ ਦਿਨ ਸ਼ਾਇਦ ਪ੍ਰਵੀਨ ਜੀ ਗੱਲ ਕੀਤੀ ਸੀਗੀ ਕਿ ਜਿਹੜਾ ਲੰਮੇ ਸਮੇਂ ਤੋਂ ਸੈਸ਼ਨ ਦਾ ਉਠਾਨ ਨਹੀਂ ਸੀ ਹੋਇਆ, ਉਹ ਪਿਛਲੇ ਦਿਨ ਹੀ ਕਰ ਦਿੱਤਾ ਗਿਆ ਸੀ। ਤਾਂ ਇਹ ਆਪਾਂ ਸਮਝ ਸਕਦੇ ਹਾਂ ਕਿ ਉਹ ਪਿਛਲੇ ਸੈਸ਼ਨ ਦਾ ਜਿਹੜਾ ਉਠਾਨ ਸੀ ਹਾਊਸ ਦਾ, ਉਹ ਹੋ ਗਿਆ, ਤੇ ਨਵੇਂ ਸਿਰੇ ਤੋਂ ਇੱਕ ਨਵਾਂ ਸੈਸ਼ਨ ਜਿਹੜਾ ਬੁਲਾਇਆ ਜਾਊਗਾ ਉਹ ਮੌਨਸੂਨ ਦਾ, ਉਹ 1 ਦਿਨ ਦਾ ਕਰਦੇ ਆ, 2 ਦਿਨ ਦਾ ਕਰਦੇ ਆ, ਉਹ ਹੋਏਗਾ। ਅੱਛਾ, ਇੱਕ ਗੱਲ ਹੋਰ ਵੀ ਹੋ ਸਕਦੀ ਆ, ਕਿਉਂਕਿ ਇਹਨਾਂ ਨੇ ਐਫੀਡੈਵਿਟ ਦਿੱਤਾ ਆ ਹਾਈ ਕੋਰਟ ਦੇ ਅੰਦਰ ਕਿ ਅਸੀਂ ਸਤੰਬਰ ਦੇ ਅੰਦਰ ਠੀਕ ਹੈ ਜੀ ਜਿਹੜਾ ਪੰਚਾਇਤੀ ਇਲੈਕਸ਼ਨ ਹੈ ਉਹ ਕਰਾ ਦੇਣਗੇ। ਤਾਂ ਫਿਰ ਤੁਸੀਂ ਦੇਖੋ ਕਿ ਮਹੀਨੇ ਦਾ ਅੱਧ ਤਾਂ ਹੋ ਗਿਆ, ਲਗਭਗ 14 ਨੂੰ ਮੀਟਿੰਗ ਹੋਣੀ। ਹੋ ਸਕਦਾ ਕਿ ਉੱਥੇ 1-2 ਫੈਸਲੇ ਜਿਹੜੇ ਉਹ ਲੈ ਜਾਣ, ਕਿਉਂਕਿ ਪਿਛਲੇ ਦਿਨ ਹੀ ਮਾਨ ਸਾਹਿਬ ਨੇ ਆਖਿਆ ਸੀਗਾ ਕਿ ਪਾਰਟੀ ਸਿੰਬਲ ਤੇ ਅਸੀਂ ਕਿਸੇ ਨੂੰ ਲੜਨ ਨਹੀਂ ਦਿੰਦੇ। ਜੀ ਜੀ ਜੀ, ਬਿਲਕੁਲ, ਚਾਹੇ ਕੋਈ ਪੰਚ ਹੈ ਚਾਹੇ ਕੋਈ ਸਰਪੰਚ ਹੈ, ਇਹਦੇ ਨਾਲ ਪਾਰਟੀਬਾਜ਼ੀ ਜਿਹੜੀ ਵੱਧਦੀ ਆ।
ਹੋ ਸਕਦਾ ਕਿ ਇਸ ਗੱਲ ਤੇ ਵੀ ਮੋਹਰ ਲੱਗ ਜਾਏ। ਤੇ ਇੱਕ ਚੀਜ਼ ਮੈਂ ਹੋਰ ਸੁਣੀ ਆ, ਉਹ ਖਬਰ 'ਚ ਨਹੀਂ ਕਿਤੇ ਤੁਹਾਨੂੰ ਮਿਲੇਗੀ, ਜੀ ਮੈਨੂੰ ਕਿਸੇ ਅਧਿਕਾਰੀ ਨੇ ਦੱਸਿਆ ਸੀਗਾ ਪਿਛਲੇ ਦਿਨੀ, ਪੰਚਾਇਤੀ ਮਹਿਕਮੇ ਦੇ ਨਾਲ ਜੁੜੇ ਨੇ। ਉਹ ਕਹਿੰਦੇ ਕਿ ਸਰਕਾਰ ਇਸ ਗੱਲ ਤੇ ਵੀ ਵਿਚਾਰ ਕਰ ਰਹੀ ਆ, ਵਿਚਾਰ ਵਟਾਂਦਰਾ ਚੱਲ ਰਿਹਾ ਵਾ, ਕਿ ਜਿੱਦਾਂ ਅੱਗੇ ਆਪਣੇ ਪੂਰੇ ਪਿੰਡ ਨੂੰ ਇਕਾਈ ਮੰਨ ਲਿਆ ਜਾਂਦਾ ਸੀਗਾ, ਤਾਂ ਉਹਦੇ ਵਿੱਚ ਸਿੱਧੀਆਂ ਵੋਟਾਂ ਪੈ ਜਾਂਦੀਆਂ ਸਨ ਸਰਪੰਚ ਵਾਲੀਆਂ, ਵਾਰਡ ਬੰਦੀ ਨਹੀਂ ਸੀ, ਨਹੀਂ ਸੀ। ਹਾਂਜੀ ਹੁਣ ਵਾਰਡ ਇਕਾਈ। ਤਾਂ ਇਸ ਬਦਲ ਤੇ ਵੀ ਸਰਕਾਰ ਵਿਚਾਰ ਕਰ ਰਹੀ ਹੈ ਕਿ ਉਸ ਬਦਲ ਨੂੰ ਫਿਰ ਅਪਣਾ ਲਿਆ। ਜਿਵੇਂ ਪਿੰਡ ਇਕਾਈ ਆ, ਸਿੱਧੇ ਸਰਪੰਚ ਖਲੋਤੇ ਸਨ, ਵਾਰਡ ਬੰਦੀ ਨਹੀਂ ਸੀ, ਕਿਉਂਕਿ ਵਾਰਡ ਬੰਦੀ 'ਚ ਕਹਿੰਦੇ ਉਲਝਾ ਪੈਂਦਾ, ਕੰਮ ਵੱਧਦਾ, ਤਾਂ ਸਿੱਧਾ ਹੀ ਚੱਲੇ। ਤਾਂ ਇਹ ਦੇਖੋ, ਇਹ 3-4 ਚੀਜ਼ਾਂ ਹੈਗੀਆਂ ਜਿਹਦੇ ਤੇ ਕਹਿ ਲਓ ਕਿ ਕੈਬਨਿਟ ਫੈਸਲਾ ਲੈ ਸਕਦਾ। ਬਾਕੀ 14 ਨੂੰ ਪਤਾ ਲੱਗੇਗਾ ਪ੍ਰਵੀਨ ਜੀ, ਹੋਰ ਕੋਈ ਏਜੰਡਾ ਹੋਇਆ ਤੇ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ। ਜੀ ਜੀ ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਦੌਰ ਤੁਹਾਡੀ ਅੱਛੀ ਲੱਗੀ ਹੈ। ਜੀ 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 ਥੈਂਕ ਯੂ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਤੇ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।